ਮਿੱਤਰ ਪਿਆਰਿਓ, ਗੰਦਾਰਾ ਆਰਟ ਸੈਕਸ਼ਨ ਦੇ ਵਿੱਚ ਜਿਹੜਾ ਕਿ ਮਹਾਤਮਾ ਬੁੱਧ ਤੋਂ ਰਿਲੇਟਡ ਅਸੀਂ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ। ਇਹ ਬਹੁਤ ਹੀ ਖੂਬਸੂਰਤ ਅਤੇ ਸੁਚੱਜੇ ਢੰਗ ਦੇ ਨਾਲ ਇਹਨਾਂ ਪੱਥਰਾਂ ਦੇ ਉੱਤੇ ਘੜੀਆਂ ਗਈਆਂ ਹਨ, ਜੋ ਕਿ ਉਸ ਸਮੇਂ ਦੇ ਕਾਰੀਗਰਾਂ ਦੀ ਮਹਾਰਤ ਨੂੰ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਪੱਥਰਾਂ ਨੂੰ ਯੂਜ਼ ਕਰਦੇ ਹੋਏ ਇਹਨਾਂ ਦੇ ਉੱਤੇ ਮਹਾਤਮਾ ਬੁੱਧ ਦੀ ਪੂਰੀ ਜ਼ਿੰਦਗੀ ਨੂੰ ਘੜਿਆ। ਉਸ ਵੇਲੇ ਦੀ ਸਕਾਫਤ, ਉਸ ਵੇਲੇ ਦੇ ਨਕਸ਼ ਨਗਾਰ, ਉਸ ਵੇਲੇ ਦੇ ਵਿੱਚ ਜਿਹੜੇ ਵੀ ਵਾਕਿਆਤ ਪੇਸ਼ ਆਉਂਦੇ ਸੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਛੋਟੀ ਛੋਟੀ ਡਿਟੇਲ ਨੂੰ ਇਹਨਾਂ ਪੱਥਰਾਂ ਦੇ ਉੱਤੇ ਨਕਸ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਸਾਰੀ ਅੱਜ ਜ਼ੀਨਤ ਬਣੀ ਹੈ ਪਾਕਿਸਤਾਨ ਦੇ ਵਿੱਚ ਮੌਜੂਦ ਲਾਹੌਰ ਦਾ ਅਜਾਇਬ ਘਰ। ਉਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਨੂੰ ਸਥਾਪਿਤ ਕੀਤਾ ਗਿਆ ਤਾਂ ਕਿ ਜਿੰਨੇ ਵੀ ਇੱਥੇ ਲੋਕ ਆ ਸਕਣ ਉਹ ਇਹਨਾਂ ਚੀਜ਼ਾਂ ਨੂੰ ਦੇਖ ਸਕਣ ਅਤੇ ਮਹਾਤਮਾ ਬੁੱਧ ਦੀ ਜ਼ਿੰਦਗੀ ਦੇ ਬਾਰੇ ਜਾਣ ਸਕਣ। ਔਰ ਉਸ ਤੋਂ ਇਲਾਵਾ ਉਸ ਸਮੇਂ ਦੇ ਵਿੱਚ ਕਿੱਦਾਂ ਇਬਾਦਤ ਦੇ ਤਰੀਕੇ ਸਨ, ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਸੀ, ਕਿਹੜੀਆਂ ਚੀਜ਼ਾਂ ਤੋਂ ਮਨਾਹੀ ਸੀ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਨੌਲੇਜ ਲੈ ਸਕਣ। ਮਿੱਤਰ ਪਿਆਰਿਓ, ਇਸ ਸਮੇਂ ਮੈਂ ਦੂਸਰੀ ਤੀਸਰੀ ਸਦੀ ਦੇ ਵਿੱਚ ਮੌਜੂਦ ਮਹਾਤਮਾ ਬੁੱਧ ਦੇ ਉਹਨਾਂ ਨਕਸ਼ਾਂ ਨੂੰ ਦੇਖ ਰਿਹਾ ਜਿਹੜਾ ਕਿ ਪਾਕਿਸਤਾਨ ਦੇ ਲਾਹੌਰ ਦੇ ਅਜਾਇਬ ਘਰ ਦੇ ਵਿੱਚ ਮੌਜੂਦ ਹਨ ਔਰ ਜਿਨ੍ਹਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਇੱਥੇ ਪ੍ਰੀਜ਼ਰਵ ਕੀਤਾ ਗਿਆ। ਉਹਨਾਂ ਦੇ ਕੁਝ ਨਕਸ਼ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕਿਸ ਕਾਰਾਗਰੀ ਦੇ ਨਾਲ ਉਹਨਾਂ ਆਰਟਿਸਟ, ਉਹਨਾਂ ਲੋਕਾਂ ਨੇ ਇਹ ਕੰਮ ਕੀਤਾ ਕਿ ਇਹਨਾਂ ਨਕਸ਼ਾਂ ਦੇ ਉੱਤੇ ਇੱਕ ਇੱਕ ਡਿਟੇਲਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ। ਜੇਕਰ ਮੈਂ ਇਸ ਨਕਸ਼ ਦੇ ਉੱਤੇ ਗੱਲ ਕਰਾਂ, ਇਸ ਮੂਰਤ ਦੇ ਉੱਤੇ ਆਈਏ ਤੇ ਸਾਨੂੰ ਬਹੁਤ ਹੀ ਖੂਬਸੂਰਤ ਜਿਹੜਾ ਕਿ ਉਹਨਾਂ ਦਾ ਡਰੈਸ ਅਸੀਂ ਦੇਖਦੇ ਕਿ ਸਾਡਾ ਜਿਹੜਾ ਡਰੈਸ ਅਸੀਂ ਚੋਗਾ ਜਿਹੜਾ ਪਾਉਂਦੇ ਆ ਉਹ ਉਹਨਾਂ ਦੇ ਵਿੱਚ ਵੇਵਜ਼ ਨਜ਼ਰ ਆਉਂਦੀਆਂ ਹਨ। ਉਸੇ ਹੀ ਤਰ੍ਹਾਂ ਵੇਵਜ਼ ਨੂੰ ਇਹ ਡਰੈਸ ਦੇ ਉੱਤੇ ਘੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਦੇਖੀਏ ਉਹਨਾਂ ਦੇ ਗਲਾਂ ਦੇ ਵਿੱਚ ਉਹ ਜਿਹੜੀ ਮਾਲਾ ਉਹ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਫਿਰ ਸਿਰ ਦੇ ਉੱਤੇ ਜਿਹੜੇ ਕਿ ਆਪਣੇ ਉਹ ਵਾਲਾਂ ਨੂੰ ਬਣਾਉਣ ਦਾ ਤਰੀਕਾ ਉਹ ਵੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਮਤਲਬ ਹਰ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਇੱਕ ਖੂਬਸੂਰਤ ਡਿਟੇਲ ਨਜ਼ਰ ਆਉਂਦੀ ਹੈ ਹਰ ਉਸ ਮੂਰਤ ਦੇ ਅੰਦਰ ਜਿਹੜੇ ਕਿ ਉਸ ਸਮੇਂ ਦੇ ਕਾਰੀਗਰਾਂ ਨੇ ਇਹਦੇ ਉੱਤੇ ਕੰਮ ਕੀਤਾ। ਔਰ ਇਹ ਕੋਈ ਅੱਜ ਦਾ ਨਹੀਂ, ਅੱਜ ਤੋਂ ਕਿੰਨੇ ਸਦੀਆਂ ਪੁਰਾਣਾ ਕਿਹਾ ਜਾਂਦਾ ਕਿ ਦੂਸਰੀ ਤੀਸਰੀ ਸਦੀ ਦਾ ਇਹ ਕੰਮ ਹੈ ਜਿਹੜਾ ਕਿ ਲਾਹੌਰ ਦੇ ਇਸ ਅਜਾਇਬ ਘਰ ਦੇ ਵਿੱਚ ਮੌਜੂਦ ਹੈ ਅਤੇ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਇੱਧਰ ਵੀ ਦੇਖੀਏ ਤਾਂ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਉਸ ਪਾਸੇ ਸਾਨੂੰ ਖੂਬਸੂਰਤੀ ਨਜ਼ਰ ਆ ਰਹੀ ਹੈ, ਉਸੇ ਹੀ ਤਰ੍ਹਾਂ ਖੂਬਸੂਰਤੀ ਦੇ ਵਿੱਚ ਇੱਥੇ ਸਾਨੂੰ ਡਰੈਸ, ਅਗਰ ਅਸੀਂ ਚੱਪਲ ਦੇ ਉੱਤੇ ਜਾਈਏ ਤਾਂ ਸਾਨੂੰ ਉਹਨਾਂ ਦੇ ਪੈਰਾਂ ਦੇ ਵਿੱਚ ਉਹ ਜਿਹੜੀ ਚੱਪਲ ਪਾਈ ਹੈ ਉਹ ਵੀ ਉਸੇ ਖੂਬਸੂਰਤ ਤਰੀਕੇ ਦੇ ਨਾਲ ਕਿਵੇਂ ਬਣਾਈ ਗਈ ਹੈ। ਔਰ ਉਸ ਤੋਂ ਇਲਾਵਾ ਜਿਹੜੇ ਸਭ ਤੋਂ ਥੱਲੇ ਦੇਖਿਆ ਜਾਏ ਤੇ ਛੋਟੀ ਛੋਟੀ ਮਾਈਨਰ ਡਿਟੇਲ ਦੇ ਵਿੱਚ ਵੀ ਬਹੁਤ ਸੁਚੱਜੇ ਅਤੇ ਸੁਖਾਲੇ ਢੰਗ ਦੇ ਨਾਲ ਕੰਮ ਕੀਤਾ ਗਿਆ ਜਿਹੜਾ ਕਿ ਇੱਕ ਆਪਣੀ ਖੂਬਸੂਰਤੀ ਆਪ ਬਿਆਨ ਕਰਦਾ ਹੈ। ਮਿੱਤਰ ਪਿਆਰਿਓ, ਗੰਦਾਰਾ ਆਰਟ ਸੈਕਸ਼ਨ ਦੇ ਵਿੱਚ ਜਿੱਥੇ ਬੁੱਧਾ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਬਾਦਤ ਕਰਦੇ ਨਜ਼ਰ ਆਉਂਦੇ ਹਨ, ਜਿਹਦੇ ਵਿੱਚ ਉਹਨਾਂ ਦੀ ਬਹੁਤ ਸਾਰੀਆਂ ਮੂਰਤਾਂ ਦੇ ਵਿੱਚ ਉਹਨਾਂ ਦੇ ਅਸੀਂ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਬਾਦਤ ਨੂੰ ਦੇਖਿਆ। ਇੱਕ ਗੱਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਮਹਾਤਮਾ ਬੁੱਧ ਇੱਕ ਬਹੁਤ ਹੀ ਉੱਚੇ ਪਰਿਵਾਰ 'ਚ ਪੈਦਾ ਹੋਏ ਸਨ। ਸਮਝ ਲਓ ਕਿ ਇੱਕ ਪ੍ਰਿੰਸ ਪਰਿਵਾਰ 'ਚ ਪੈਦਾ ਹੋਏ ਸਨ, ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਰਕ ਕਰਕੇ ਮਹਾਤਮਾ ਬੁੱਧ ਨੇ ਇੱਕ ਰੱਬ ਦੇ ਰਸਤੇ ਉੱਤੇ ਚੱਲਣ ਨੂੰ ਅਪਣਾਇਆ। ਉਹਨਾਂ ਨੇ ਸੋਚਿਆ ਕਿ ਮੈਂ ਉਸ ਰੱਬ ਨੂੰ, ਉਸ ਪਰਮਾਤਮਾ ਤੱਕ ਪਹੁੰਚਣਾ ਹੈ ਤੇ ਉਸ ਤੱਕ ਪਹੁੰਚਣ ਦਾ ਕਿਹੜਾ ਤਰੀਕਾ ਇਸਤੇਮਾਲ ਕੀਤਾ ਜਾਏ। ਇਸ ਕਰਕੇ ਉਹਨਾਂ ਨੇ ਆਪਣੀ ਸਾਰੀ ਉਸ ਜ਼ਿੰਦਗੀ ਨੂੰ ਤਰਕ ਕਰਕੇ ਇੱਕ ਜੰਗਲ ਦੇ ਵਿੱਚ ਚਲੇ ਗਏ, ਜਿੱਥੇ ਉਹਨਾਂ ਨੇ ਮੁਖਤਲਿਫ ਤਰ੍ਹਾਂ ਦੀਆਂ ਇਬਾਦਤਾਂ ਕੀਤੀਆਂ, ਰਿਆਜ਼ਤਾਂ ਕੀਤੀਆਂ ਤਾਂ ਕਿ ਉਹ ਆਪਣੇ ਦਿਮਾਗ ਦੇ ਉੱਤੇ ਕੰਟਰੋਲ ਕਰਕੇ ਉਸ ਰੱਬ ਨੂੰ ਪਾ ਸਕਣ। ਸੋ ਇਸ ਆਰਟ ਦੇ ਵਿੱਚ ਸਾਨੂੰ ਮਹਾਤਮਾ ਬੁੱਧ ਤੋਂ ਇਲਾਵਾ ਹੋਰ ਵੀ ਬਹੁਤ ਇਤਿਹਾਸਿਕ ਚੀਜ਼ਾਂ ਦੇਖਣ ਨੂੰ ਮਿਲਦੀਆਂ, ਜਿਹਦੇ ਵਿੱਚ ਸਾਨੂੰ ਜਾਨਵਰਾਂ ਦੀ ਮੂਰਤ ਵੀ ਦੇਖਣ ਨੂੰ ਮਿਲਦੀ ਹੈ। ਸਾਨੂੰ ਉਹ ਛੋਟੇ ਬਰਤਨ ਜਿਹੜੇ ਕਿ ਉਸ ਸਮੇਂ ਦੇ ਵਿੱਚ ਯੂਜ਼ ਹੁੰਦੇ ਉਹਨਾਂ ਦੇ ਨਕਸ਼ ਦੇਖਣ ਨੂੰ ਵੀ ਮਿਲਦੇ ਹਨ। ਜੇਕਰ ਗੱਲ ਕਰਦੇ ਚੱਲੀਏ, ਮੇਰੇ ਪਿੱਛੇ ਹੀ ਤੁਸੀਂ ਖੂਬਸੂਰਤ ਪੱਥਰ ਦੇਖ ਰਹੇ ਹੋ, ਉਹ ਪੱਥਰ ਜਿਹੜੇ ਕਿ ਇਮਾਰਤ ਦੀ ਕੰਸਟਰਕਸ਼ਨ ਦੇ ਵਿੱਚ ਯੂਜ਼ ਹੁੰਦੇ ਸਨ, ਉਹ ਪੱਥਰਾਂ ਦੇ ਨਕਸ਼ ਵੀ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੇ ਹਨ ਕਿ ਕਿੰਨੇ ਖੂਬਸੂਰਤ ਢੰਗ ਦੇ ਨਾਲ ਪੱਥਰਾਂ ਦੇ ਵਿੱਚ ਨਕਸ਼ ਨੂੰ ਘੜਿਆ ਜਾਂਦਾ ਸੀ, ਇਮਾਰਤਾਂ ਦੇ ਵਿੱਚ ਘੜਿਆ ਜਾਂਦਾ ਸੀ, ਜੋ ਕਿ ਉਸ ਵਕਤ ਦੇ ਸ਼ਾਹਾਨਾ ਤਰੀਕੇਕਾਰ ਨੂੰ ਦੱਸਦੇ ਸਨ ਕਿ ਜਿਸ ਤਰ੍ਹਾਂ ਬਾਦਸ਼ਾਹ ਆਪਣੀ ਜ਼ਿੰਦਗੀ ਗੁਜ਼ਾਰਦੇ ਸਨ। ਕਿਉਂਕਿ ਇਹ ਸਮਾਂ ਜਦੋਂ ਵੀ ਅਸੀਂ ਪਿੱਛੇ ਜਾਂਦੇ ਹਾਂ ਹਿਸਟਰੀ ਦੇ ਵਿੱਚ, ਸਾਨੂੰ ਬਾਦਸ਼ਾਹਾਂ ਦਾ ਸਮਾਂ ਦੇਖਣ ਨੂੰ ਮਿਲਦਾ ਹੈ। ਮਿੱਤਰ ਪਿਆਰਿਓ, ਆਪਾਂ ਗੰਦਾਰਾ ਆਰਟ ਦੇ ਵਿੱਚ ਮੌਜੂਦ ਸੀਗੇ ਤੇ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਗੰਦਾਰਾ ਆਰਟ ਦੇ ਵਿੱਚ ਅਸੀਂ ਬੁੱਧਾ ਦੇ ਬਹੁਤ ਸਾਰੇ ਸਟੈਚੂ ਦੇਖੇ। ਉਸ ਤੋਂ ਇਲਾਵਾ ਜਿਹੜੇ ਉਸ ਸਮੇਂ ਦੇ ਬਰਤਨ, ਜਿਵੇਂ ਕਿ ਕਾਂਸੀ ਦੇ ਬਰਤਨ ਸਾਨੂੰ ਦੇਖਣ ਨੂੰ ਨਜ਼ਰ ਆ ਰਹੇ ਹਨ। ਇੱਥੇ ਸਾਨੂੰ ਹੋਰ ਵੀ ਇਹ ਪੱਥਰ ਦੇ ਬਣਾਇਆ ਗਿਆ, ਅੱਗੇ ਸਾਨੂੰ ਹੋਰ ਵੀ ਮੈਟਲ ਦੇ ਬਰਤਨ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਕਸ਼ ਨਗਾਰੀ ਦੇ ਕੰਮ ਨੂੰ ਵੀ ਕੀਤਾ ਗਿਆ। ਅਗਰ ਇਸ ਪਾਸੇ ਆਈਏ ਤਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਬੁੱਧਾ ਦੇ ਨਾਲ ਹਿੰਦੂ ਮਤ ਅਤੇ ਜੈਨ ਮਤ ਦੀਆਂ ਵੀ ਚੀਜ਼ਾਂ ਦੇਖਣ ਨੂੰ ਖਾਸ ਤੌਰ 'ਤੇ ਮਿਲਦੀਆਂ ਹਨ।
ਇਸ ਇਹਨਾਂ ਜਿਹੜੀਆਂ ਚੀਜ਼ਾਂ ਨੂੰ ਬਣਾਇਆ ਗਿਆ, ਇਹਨਾਂ ਨੂੰ ਮੈਟਲਸ ਦੀ ਧਾਤ ਦੀ ਮਦਦ ਦੇ ਨਾਲ ਬਣਾਇਆ ਗਿਆ। ਜਿਵੇਂ ਕਿ ਪਿੱਛੇ ਅਸੀਂ ਸਾਰੀਆਂ ਪੱਥਰ ਤੋਂ ਬਣੀਆਂ ਹੋਈਆਂ ਮੂਰਤਾਂ ਮੁਜੱਸਮੇ ਦੇਖੇ, ਇੱਥੇ ਸਾਨੂੰ ਮੈਟਲਸ ਦੇ ਬਣੇ ਹੋਏ ਵੀ ਨਜ਼ਰ ਆਉਂਦੇ ਹਨ। ਅੱਗੇ ਦੇਖੀਏ ਉੱਤੇ ਇੱਕ ਬਹੁਤ ਹੀ ਖੂਬਸੂਰਤ, ਜਿਵੇਂ ਕਿ ਅਸੀਂ ਘਰ ਦੇ ਵਿੱਚ ਟਰੇ ਯੂਜ਼ ਕਰਦੇ ਹਾਂ, ਤੇ ਇਹ ਮੇਰੇ ਖਿਆਲ ਨਾਲ ਪੁਰਾਤਨ ਸਮੇਂ ਦੇ ਵਿੱਚ ਇੱਕ ਟਰੇ ਦਾ ਕੰਮ ਦੇਣ ਵਾਸਤੇ ਜਿਹੜੀ ਹੈ ਨਾ ਇਸ ਚੀਜ਼ ਨੂੰ ਬਣਾਇਆ ਗਿਆ ਸੀ। ਔਰ ਇਹਦੇ ਅੰਦਰ ਵੀ ਤੁਸੀਂ ਨਕਸ਼ ਨਗਾਰੀ ਚੈੱਕ ਕਰ ਸਕਦੇ ਹੋ ਕਿ ਕਿੰਨੀ ਛੋਟੀ ਡਿਟੇਲਿੰਗ ਦੇ ਨਾਲ ਇਹਦਾ ਕੰਮ ਹੋਇਆ ਹੈ। ਇਹਦੇ ਅੰਦਰ ਸਾਨੂੰ ਚਿੱਤਰ ਦੇਖਣ ਨੂੰ ਮਿਲਦੇ ਹਨ, ਜਿਵੇਂ ਕਿ ਦੇਖੋਗੇ ਉੱਤੇ ਇਨਸਾਨ ਦੇ ਹੱਥ ਦੇਖਣ ਨੂੰ ਮਿਲ ਰਹੇ ਆ, ਉਹਦਾ ਇੱਕ ਫੇਸ ਦੇਖਣ ਨੂੰ ਮਿਲ ਰਿਹਾ। ਦਰਮਿਆਨ ਦੇ ਵਿੱਚ ਫੁੱਲਾਂ ਦੀਆਂ ਪੱਤੀਆਂ, ਕਈ ਥਾਵਾਂ ਦੇ ਉੱਤੇ ਜਾਨਵਰਾਂ ਦੇ ਨਕਸ਼, ਪਰਿੰਦਿਆਂ ਦੇ ਨਕਸ਼ ਵੀ ਖੂਬਸੂਰਤ ਢੰਗ ਦੇ ਨਾਲ ਘੜੇ ਹੋਏ ਨਜ਼ਰ ਆਉਂਦੇ ਹਨ। ਅਗਲੇ ਪਾਸੇ ਆਈਏ ਤੇ ਅਗਲੇ ਪਾਸੇ ਸਾਨੂੰ ਪੱਥਰ ਦੀਆਂ ਛੋਟੀਆਂ ਮੂਰਤਾਂ ਨਾਲ ਸਾਨੂੰ ਮੈਟਲ ਦੇ ਬੁੱਧਾ ਦੇ ਸਟੈਚੂ, ਕਾਲੀ ਮਾਤਾ ਦੇ, ਦੇਵੀ ਮਾਤਾ ਦੇ, ਲక్ష్ਮੀ ਮਾਤਾ ਦੇ, ਇਹਨਾਂ ਸਾਰਿਆਂ ਦੇ ਜਿਹੜੇ ਸਟੈਚੂ ਹੈ ਸਾਨੂੰ ਕਲੀਅਰ ਦੇਖਣ ਨੂੰ ਮਿਲਦੇ ਹਨ। ਔਰ ਉਹਨਾਂ ਦੇ ਉੱਤੇ ਵੀ ਜਿਹੜੀ ਕਲਰ ਗ੍ਰੇਡਿੰਗ ਹੈ ਉਹ ਵੀ ਬੜੀ ਖੂਬਸੂਰਤ ਢੰਗ ਦੇ ਨਾਲ ਕੀਤੀ ਗਈ ਹੈ। ਅਗਲੇ ਪਾਸੇ ਆਈਏ ਤੇ ਸਾਨੂੰ ਛੋਟੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਗੰਦਾਰਾ ਆਰਟ ਦੇ ਸਮੇਂ ਮਿਲੀਆਂ, ਜਿਹੜੀਆਂ ਕਿ ਅੱਜ ਦੀਆਂ ਨਹੀਂ ਬਲਕਿ ਅੱਜ ਤੋਂ ਕਈ ਸਦੀਆਂ ਪੁਰਾਣੀਆਂ 2ਰੀ 3ਰੀ ਸਦੀ ਦੀਆਂ ਚੀਜ਼ਾਂ ਇੱਥੇ ਸਾਨੂੰ ਕਲੀਅਰ ਦੇਖਣ ਨੂੰ ਮਿਲਦੀਆਂ, ਜਿਹਦੇ ਵਿੱਚ ਹੁਣ ਇਹਦੇ ਅਸੀਂ ਚਾਈਨਾ ਦੀਆਂ ਚੀਜ਼ਾਂ ਵੀ ਸਾਨੂੰ, ਚਾਈਨਾ ਮਿੱਟੀ ਦੇ ਨਾਲ ਬਣੀਆਂ ਚੀਜ਼ਾਂ ਵੀ ਨਜ਼ਰ ਆ ਰਹੀਆਂ। ਸਾਹਮਣੇ ਉਹ ਜਵੈਲਰੀ ਨਜ਼ਰ ਆ ਰਹੀ ਹੈ ਜਿਹੜੇ ਕਿ 20ਵੀਂ ਸਦੀ ਦੀ ਤਿੱਬਤ ਤੋਂ ਮਿਲਣ ਵਾਲੀ ਜਵੈਲਰੀ ਇਹਦੇ ਉੱਤੇ ਅਸੀਂ ਖਾਸ ਤੌਰ ਤੇ ਦੇਖ ਸਕਦੇ ਹਾਂ। ਦਰਸ਼ਕੋ ਇੱਕ ਗੱਲ ਮੈਂ ਦੱਸਦਾ ਚੱਲਾਂ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਸਾਡੇ ਕੋਲ ਕੈਮਰਾ, ਡਿਜੀਟਲ ਚੀਜ਼ਾਂ ਜਿਨ੍ਹਾਂ ਦੇ ਰਾਹੀਂ ਅਸੀਂ ਫੋਟੋਆਂ ਬਣਾ ਸਕਦੇ ਹਾਂ, ਪਰ ਇਹ ਪੱਥਰਾਂ ਦੇ ਉੱਤੇ ਘੜਨ ਦਾ ਰਿਵਾਜ ਇੱਕ ਸਾਹਬ ਦੀ, ਇੱਕ ਬੰਦੇ ਦੀ ਇੱਕ ਨਕਸ਼ ਨੂੰ ਘੜਨਾ ਇੱਕ ਉਹਦੀ ਫੋਟੋਗ੍ਰਾਫੀ ਦੀ ਹੀ ਇੱਕ ਕਿਸਮ ਹੈ। ਅਸੀਂ ਲੈ ਸਕਦੇ ਹਾਂ ਜਿਹੜਾ ਕਿ ਇਹ ਪੁਰਾਣੇ ਆਰਟ ਦੇ ਵਿੱਚ, ਪੁਰਾਣੇ ਕਲਚਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਸੀ ਇਸ ਤਰੀਕੇ ਦੇ ਨਾਲ। ਅਗਰ ਕਿਸੇ ਇਨਸਾਨ ਦੀ ਸ਼ਕਲ ਨੂੰ ਜਾਂ ਚਿੱਤਰ ਨੂੰ ਘੜਨਾ ਹੁੰਦਾ ਸੀ ਤਾਂ ਉਹਨਾਂ ਨੂੰ ਪੱਥਰ ਦੇ ਉੱਤੇ ਜਾਂ ਹੋਰ ਜਿਹੜੀਆਂ ਧਾਤਾਂ ਉਹਨਾਂ ਨੂੰ ਮੋਲਡ ਕਰਕੇ, ਉਹਨਾਂ ਨੂੰ ਕੋਟਿੰਗ ਕਰਕੇ ਉੱਥੇ ਬਣਾਈਆਂ ਜਾਂਦੀਆਂ ਸਨ। ਅਗਲੇ ਪਾਸੇ ਆਈਏ ਤੇ ਸਾਨੂੰ ਖੂਬਸੂਰਤ ਬਰਤਨਾਂ ਦੀ ਕਲੈਕਸ਼ਨ ਨਜ਼ਰ ਆ ਰਹੀ ਹੈ। ਇਹ ਬਰਤਨਾਂ ਦੇ ਵਿੱਚ ਸਾਨੂੰ ਪਲੇਟਸ, ਟਰੇ, ਇਸ ਤੋਂ ਇਲਾਵਾ ਸਾਨੂੰ ਇਹਦੇ ਵਿੱਚ ਜੰਦਿਆਂ ਦੀ ਕਲੈਕਸ਼ਨ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਮੁਖਤਲਿਫ ਢੰਗ ਦੀਆਂ ਸਾਨੂੰ ਨਜ਼ਰ ਆ ਰਿਹਾ। ਅੱਗੇ ਦੇਖਿਆ ਜਾਏ ਤਾਂ ਇੱਕ ਚਾਕੂ ਔਰ ਨਿੱਕੇ ਬਰਤਨ, ਜਿਵੇਂ ਕਿ ਘਰ ਦੇ ਵਿੱਚ ਨਾ ਨਮਕਦਾਨੀਆਂ ਦੇ ਵਾਸਤੇ ਜਿਵੇਂ ਛੋਟੇ ਬਰਤਨ ਯੂਜ਼ ਹੁੰਦੇ ਹਨ। ਥੱਲੇ ਦੇਖਿਆ ਜਾਏ ਤਾਂ ਵੱਡੇ ਪਾਣੀ ਦੇ ਬਰਤਨ। ਅਗਲੇ ਪਾਸੇ ਅਸੀਂ ਆਈਏ ਤੇ ਸਾਨੂੰ ਖੂਬਸੂਰਤ ਮੈਟਲ ਦੇ ਬਣੇ ਹੋਏ ਬੁੱਧਾ ਦੇ ਸਟੈਚੂ ਨਜ਼ਰ ਆ ਰਹੇ, ਜਿਹਦੇ ਵਿੱਚ ਬੁੱਧਾ ਡਿਫਰੈਂਟ ਪੋਜੀਸ਼ਨ 'ਚ ਬਹਿ ਕੇ ਮੈਡੀਟੇਸ਼ਨ ਕਰ ਰਹੇ ਹਨ। ਅਗਲੇ ਪਾਸੇ ਛੋਟੇ ਜਿਹੜੇ ਬਰਤਨ ਔਰ ਹੋਰ ਤਰ੍ਹਾਂ ਦੀਆਂ ਜਿਹੜੀਆਂ ਕਿ ਗੈਜਟਸ, ਜਿਹੜੀਆਂ ਪੁਰਾਣੀਆਂ ਤਹਿਜ਼ੀਬ ਤੋਂ ਰਿਲੇਟਡ, ਉਹ ਸਾਰੀਆਂ ਸਾਨੂੰ ਇਸ ਸੈਕਸ਼ਨ ਦੇ ਵਿੱਚ ਕਲੀਅਰ ਨਜ਼ਰ ਆ ਰਹੀਆਂ। ਔਰ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਸਟੈਚੂ ਮੈਂ ਆਪ ਜੀ ਨੂੰ ਆਪਣੇ ਪਿੱਛੇ ਦਿਖਾਉਣਾ ਚਾਹਾਂਗਾ। ਸਭ ਤੋਂ ਪਹਿਲੇ ਤਾਂ ਤੁਸੀਂ ਇਹ ਵਾਲਾ ਦੇਖੋ ਕਿ ਕਿੰਨੇ ਖੂਬਸੂਰਤ ਢੰਗ ਦੇ ਨਾਲ ਅਤੇ ਲਿਸ਼ਕਾ ਮਾਰਦਾ ਇਹ ਸਾਨੂੰ ਸਟੈਚੂ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਸਟੈਚੂ ਜਿਹੜਾ ਕਿ ਆਪ ਜੀ ਨੂੰ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਔਰ ਕਿੰਨੇ ਕਮਾਲ ਔਰ ਕਾਰੀਗਰੀ ਦੇ ਤਰੀਕੇ ਨਾਲ ਉਹਨੂੰ ਬਣਾਇਆ ਗਿਆ। ਇਹ ਜਿਹੜਾ ਸਟੈਚੂ ਇਹਨੂੰ ਲਾਹ ਕਾ ਸੁਨਹਿਰੀ ਬੁੱਧਾ ਕਿਹਾ ਜਾਂਦਾ, ਜਿਹਦੇ ਵਿੱਚ ਬੁੱਧਾ ਦੀ ਮੈਡੀਟੇਸ਼ਨ ਦੇ ਹਾਲਤ ਦੇ ਵਿੱਚ ਇੱਕ ਖੂਬਸੂਰਤ ਨਕਸ਼ ਨੂੰ ਘੜਿਆ ਗਿਆ। ਤੁਸੀਂ ਦੇਖ ਸਕਦੇ ਹੋ ਅੱਖਾਂ, ਨੱਕ ਅਤੇ ਉਹ ਫੇਸ ਦਾ ਚਿੱਤਰ ਕਿੰਨਾ ਖੂਬਸੂਰਤ ਨਜ਼ਰ ਆ ਰਿਹਾ ਹੈ। ਉੱਤੇ ਛਤਰੀਆਂ ਦੀ ਇੱਕ ਛਾਂ ਕੀਤੀ ਗਈ ਹੈ ਔਰ ਇਹ ਸਾਰਾ ਮੈਟਲ ਦੇ ਨਾਲ ਬਣਾਇਆ ਗਿਆ, ਵਿੱਚ ਲੱਕੜੀ ਅਤੇ ਮੈਟਲ ਨੂੰ ਯੂਜ਼ ਕਰਦੇ ਹੋਏ ਇਹ ਸਾਰੇ ਚਿੱਤਰ ਨੂੰ ਘੜਿਆ ਗਿਆ। ਅੱਗੇ ਬੜਾ ਖੂਬਸੂਰਤ ਬਾਕਸ ਜਿਹੜਾ ਕਿ ਸਮਾਨ ਰੱਖਣ ਵਾਸਤੇ ਯੂਜ਼ ਹੁੰਦਾ ਸੀ, ਉਹ ਵੀ ਦੇਖਣ ਨੂੰ ਨਜ਼ਰ ਆ ਰਿਹਾ। ਇਸ ਪਾਸੇ ਦੇਖਿਆ ਜਾਏ ਤਾਂ ਬਹੁਤ ਹੀ ਖੂਬਸੂਰਤ ਚਿੱਤਰ ਜਿਹੜਾ ਕਿ ਬੁੱਧਿਸਤਾ ਦਾ ਸਾਨੂੰ ਨਜ਼ਰ ਆ ਰਿਹਾ, ਜਿਹਦੇ ਅੰਦਰ ਫੁੱਲਾਂ, ਪੱਤੀਆਂ, ਜਾਨਵਰਾਂ ਦੀਆਂ ਸ਼ਕਲਾਂ। ਦਰਸ਼ਕੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿੰਨਾ ਵੀ ਅਸੀਂ ਪੁਰਾਣਾ ਕਲਚਰਲ ਚੀਜ਼ਾਂ ਦੇਖਦੇ ਹਾਂ ਉਹਦੇ ਅੰਦਰ ਸਾਨੂੰ ਆਰਟ ਜਿਹੜਾ ਹੈ ਨਾ ਉਹ ਬੜੇ ਨੇਚਰ ਦੀ ਫਾਰਮ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਨੇਚਰ ਨੂੰ ਸਟੋਰ ਕਰਨ ਵਾਸਤੇ, ਜਿਹਦੇ ਵਿੱਚ ਸਾਨੂੰ ਦਰਖਤਾਂ ਦੇ ਚਿੱਤਰ, ਜਾਨਵਰਾਂ ਦੇ, ਪਰਿੰਦਿਆਂ ਦੇ, ਇਨਸਾਨਾਂ ਦੇ, ਇਹ ਸਾਰੇ ਜਿਹੜੀਆਂ ਕੁਦਰਤੀਆਂ ਚੀਜ਼ਾਂ ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਦੇ ਉੱਤੇ ਨਕਸ਼ ਕੀਤਾ ਹੋਇਆ ਨਜ਼ਰ ਆਉਂਦਾ ਹੈ। ਬਰਤਨਾਂ ਲੈ ਲਈਏ, ਚਾਹੇ ਅਸੀਂ ਕੋਈ ਕੱਪੜਾ ਲੈ ਲਈਏ, ਚਾਹੇ ਅਸੀਂ ਉਹ ਮੁਜੱਸਮੇ ਲੈ ਲਈਏ, ਇਹਨਾਂ ਸਾਰਿਆਂ ਦੇ ਵਿੱਚ ਸਾਨੂੰ ਇਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਮੌਜੂਦ ਸੀ ਗੰਦਾਰਾ ਆਰਟ ਸੈਕਸ਼ਨ ਦੇ ਵਿੱਚ, ਜਿਹਦੇ ਵਿੱਚ ਅਸੀਂ ਮਹਾਤਮਾ ਬੁੱਧ ਦੀ ਜ਼ਿੰਦਗੀ ਨੂੰ ਦੇਖਿਆ। ਇਸ ਤੋਂ ਇਲਾਵਾ 2ਰੀ ਅਤੇ 3ਰੀ ਸਦੀ ਦੇ ਵਿੱਚ ਮੌਜੂਦ ਉਸ ਇਤਿਹਾਸਿਕ ਸੱਭਿਆਚਾਰ, ਕਲਚਰ ਅਤੇ ਵਿਰਸੇ ਨੂੰ ਪੜ੍ਹਿਆ।